ਜਦੋਂ ਬਿਜਲੀ ਕੱਟੀ ਹੋਈ ਹੈ 4 ਦਿਨਾਂ ਤੋਂ ਜਿਹੜੇ ਮਾੜੇ ਮੋਟੇ ਹਸਪੀਟਲ ਵੀ ਉੱਥੇ ਕਿੱਦਾਂ ਦੇ ਹੋਣੇ ਨੇ, ਪਰ ਉੱਥੇ ਮਰ ਰਹੇ ਨੇ ਮਰੀਜ਼ ਕਿਉਂਕਿ ਆਪਰੇਸ਼ਨ ਸਰਜਰੀ ਕੋਈ ਵੀ ਉੱਤੋਂ ਤੁਸੀਂ ਬੰਬ ਸੁੱਟ ਰਹੇ ਹੋ, ਨਾਲ ਕਹਿ ਰਹੇ ਹੋ ਅਸੀਂ ਤੁਹਾਨੂੰ ਨੇਸਤੋਂ ਨਾਬੂਦ ਕਰ ਦੇਣਾ। ਉਹ ਬੜੇ ਹੰਕਾਰ ਨਾਲ ਕਹਿ ਰਿਹਾ ਬੈਂਜਾਮਿਨ ਨੇਤਨਯਾਹੂ, ਇਜ਼ਰਾਈਲ ਡਿਡਨਟ ਸਟਾਰਟ ਦਿਸ ਵਾਰ ਬਟ ਵਿਲ ਫਿਨਿਸ਼ ਇਟ। ਵਰਸਟ ਪਾਰਟ ਸੀ ਕਿ ਜਿਹੜੀ ਤੀਸਰੀ ਸਭ ਤੋਂ ਪਵਿੱਤਰ ਮਸੀਤ ਹੈ ਮੁਸਲਮਾਨਾਂ ਦੀ, ਮੱਕਾ ਮਦੀਨਾ ਤੋਂ ਬਾਅਦ ਅਲ ਅਕਸਾ ਦੇ ਵਿੱਚ ਇਹਨਾਂ ਦੀ ਫੌਜ ਨੇ ਜਾ ਕੇ ਜਾਂ ਦੂਜਾ ਉਹਨੂੰ ਡਿਫਾਈਲ ਕੀਤਾ, ਔਰ ਇਸੇ ਲਈ ਜਿਹੜਾ ਇਹਨਾਂ ਨੇ ਅਟੈਕ ਵੀ ਕੀਤਾ ਉਹਦਾ ਨਾਂ ਹੀ ਅਲ ਅਕਸਾ ਦੇ ਨਾਂ ਦੇ ਉੱਤੇ ਰੱਖਿਆ। India unequally condemns terrorism in all its forms, says Prime Minister Modi. People of India stand firmly with Israel in this difficult hour. ਇਹਨਾਂ ਨੇ ਈਵਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 4 ਸਟੂਡੈਂਟਸ ਦੇ ਖਿਲਾਫ FIR ਦਰਜ ਕੀਤੀ ਹੈ ਕਿਉਂਕਿ ਉਹਨਾਂ ਨੇ ਫਲਸਤੀਨੀਆਂ ਦੀ ਸਪੋਰਟ ਦੇ ਵਿੱਚ ਮਾਰਚ ਕੱਢਿਆ। ਉਹਨਾਂ ਨੇ ਕੋਈ ਹਮਾਸ ਨੂੰ ਸਪੋਰਟ ਨਹੀਂ ਕੀਤੀ। दर्शकों ब्रेक बाद थोड़ा सामना स्वागत है। सो व्यूअर्स गलबात करन जा रहे हैं कि मिडल ईस्ट की गाजा पट्टी विच बेगुनाह जिहड़ा कहाण है लगातार जारी है। वो भावें फलस्तीनी होण जां इजरायली, दुनिया दियां वड्डियां ताकतां जिहड़ियां पिछले 75 सालां तो ਇਹ खून खराबे ਲਈ ਜ਼ਿੰਮੇਵਾਰ ਹਨ। ਇਸ ਵਾਰ ਵੀ ਅਸਲੀ ਸਮੱਸਿਆ ਨੂੰ ਪਾਸੇ ਰੱਖ ਕੇ ਸਭ ਕੁਝ ਦਹਿਸ਼ਤਗਰਦੀ ਦੇ ਖਾਤੇ ਵਿੱਚ ਪਾ ਰਹੀਆਂ ਨੇ। ਸੋ ਦਹਿਸ਼ਤਗਰਦੀ ਦੇ ਬਲਬੂਤੇ 2014 ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਬਣਿਆ ਹਿੰਦੂ ਹਿਰਦੇ ਸਮਰਾਟ ਮੋਦੀ ਵੀ ਹਮਾਸ ਦੀ ਦਹਿਸ਼ਤਗਰਦੀ ਨੂੰ ਭੰਡ ਰਿਹਾ। ਸੋ ਇਸ ਤੋਂ ਵੱਡੀ ਹਿਪੋਕ੍ਰੇਸੀ ਕੀ ਹੋ ਸਕਦੀ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇਸ ਵੇਲੇ ਦੁਨੀਆ ਦੀਆਂ ਅੱਖਾਂ ਮਿਡਲ ਈਸਟ ਵੱਲ ਲੱਗੀਆਂ ਹੋਈਆਂ ਨੇ ਜੀ। ਵੀਕਐਂਡ 'ਚ ਜੋ ਹਮਸ ਦੇ ਹਮਲੇ ਦੇ ਨਾਲ ਇੱਕ ਨਵਾਂ ਫੇਜ਼ ਇਜ਼ਰਾਈਲ ਫਲਸਤੀਨੀ ਸੰਘਰਸ਼ ਦੇ ਵਿੱਚ ਆਇਆ, ਉਸ ਨੇ ਕਿੱਥੋਂ ਤੱਕ ਜਾਣਾ ਹੈ ਇਸ ਨੂੰ ਲੈ ਕੇ ਦੁਨੀਆ ਦੇ ਵੱਡੇ ਵੱਡੇ ਐਨਾਲਿਸਟ ਆਪੋ ਆਪਣੀ ਜਿਹੜੀ ਹੈ ਵਿਚਾਰ ਵੀ ਦੇ ਰਹੇ ਨੇ। ਔਰ ਦੂਸਰੇ ਪਾਸੇ ਇਜ਼ਰਾਈਲ ਵੱਲੋਂ ਲਗਾਤਾਰਤਾ ਦੇ ਨਾਲ ਬਿਨਾਂ ਵਾਰਨਿੰਗ ਤੋਂ ਛੋਟੀ ਜਿਹੀ ਪੱਟੀ ਜਿਹੜੀ ਆਲਮੋਸਟ 25 ਮੀਲ ਦੀ ਹੈ ਉਸ ਦੇ ਉੱਤੇ ਧੜਾ ਧੜ ਬੰਬ ਬਰਸਾਏ ਜਾ ਰਹੇ ਨੇ। ਔਰ ਇਹ ਕਿਹਾ ਜਾ ਰਿਹਾ ਕਿ ਭਾਈ ਅਸੀਂ ਹੁਣ ਇਹਨਾਂ ਦਾ ਨਾਮੋ ਨਿਸ਼ਾਨ ਮਿਟਾ ਦੇਵਾਂਗੇ, ਉਹ ਸਬਕ ਦੇਵਾਂਗੇ, ਇਹਨਾਂ ਦੀਆਂ ਪੀੜ੍ਹੀਆਂ ਯਾਦ ਰੱਖਣਗੀਆਂ। ਉਹਨਾਂ ਦਾ ਡਿਫੈਂਸ ਮਿਨਿਸਟਰ ਕਹਿੰਦਾ ਜੀ ਅਸੀਂ ਇੱਥੋਂ ਦਾ ਸਾਰਾ ਨਕਸ਼ਾ ਹੀ ਬਦਲ ਦੇਵਾਂਗੇ ਮਿਡਲ ਈਸਟ ਦਾ। ਸੋ ਜਦੋਂ ਨਕਸ਼ਾ ਬਦਲਣ ਦੀ ਗੱਲ ਆਈ ਤਾਂ ਜਿਹੜੇ ਐਕਸਪਰਟਸ ਸੀ ਉਹਨਾਂ ਦਾ ਇਹ ਖਿਆਲ ਸੀ ਕਿ ਕੀ ਇਸ ਦੇ ਵਿੱਚ ਈਰਾਨ ਨੂੰ ਵੀ ਟਾਰਗੇਟ ਕੀਤਾ ਜਾਏਗਾ, ਕਿਉਂਕਿ ਇਹ ਦੋਨਾਂ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਹਮਾਸ ਹੈ ਉਸ ਦਾ ਸੰਬੰਧ ਈਰਾਨ ਦੇ ਨਾਲ ਜੁੜਦਾ ਹੈ ਕਿ ਫੰਡਿੰਗ ਜਾਂ ਟ੍ਰੇਨਿੰਗ ਜਾਂ ਦੂਜਾ। ਹਾਲਾਂ ਇਹ ਬਹੁਤ ਘੱਟ ਮੀਡੀਆ ਦੱਸਦਾ ਹੈ ਕਿ ਭਾਈ ਹਮਾਸ ਜਿਹੜਾ ਇਹ ਠੀਕ ਹੈ ਪਹਿਲਾਂ ਕੋਈ ਐਜ਼ ਏ ਮਿਲੀਟੈਂਟ ਵਿੰਗ ਉਹਨਾਂ ਦਾ ਸ਼ੁਰੂਆਤ ਹੋਏਗੀ, ਲੇਕਿਨ ਪ੍ਰੈਜ਼ੈਂਟਲੀ ਜੇ 2 ਖਿੱਤੇ ਨੇ ਜਿੱਥੇ ਕਿ ਫਲਸਤੀਨੀ ਉਸ ਖਿੱਤੇ 'ਚ ਇਸ ਵੇਲੇ ਵਸਦੇ ਨੇ। ਇੱਕ ਵੈਸਟ ਬੈਂਕ ਹੈ ਜਿਹੜਾ ਜਾਰਡਨ ਦੇ ਨਾਲ ਲੱਗਦਾ ਹੈ, ਉਹਨਾਂ ਦਾ ਪੱਛਮੀ ਕਿਨਾਰਾ ਹੈ, ਔਰ ਇੱਕ ਗਾਜ਼ਾ ਪੱਟੀ ਹੈ ਜਿਹਦੇ ਇੱਕ ਪਾਸੇ ਪੱਟੀ ਹੈ ਵਿਚਕਾਰ 25 ਮੀਲ ਦੀ, ਜਿਹਦੇ ਇੱਕ ਪਾਸੇ ਇਜ਼ਰਾਈਲ ਹੈ, ਇੱਕ ਪਾਸੇ ਮੈਡੀਟਰੇਨੀਅਨ ਸੀ ਹੈ ਤੇ ਦੂਸਰੇ ਪਾਸੇ ਇਜ਼ਰਾਈਲ ਹੈ। ਸੋ ਉਹਨਾਂ ਲਈ ਕੋਈ ਐਸਕੇਪ ਰਾਊਟ ਨਹੀਂ ਹੈ। ਔਰ ਉੱਥੇ ਵੀ ਪ੍ਰੋਪਰ ਇਲੈਕਸ਼ਨਾਂ ਰਾਹੀਂ ਇਹ ਹਮਾਸ ਜਿਹੜਾ ਹੈ ਇਹ ਇਹਨਾਂ ਦੇ ਕੋਲ ਅਥਾਰਟੀ ਹੈ। ਤੇ ਵੈਸਟ ਬੈਂਕ ਦੇ ਵਿੱਚ ਜਿਹੜੀ ਫਲਸਤੀਨੀਆਂ ਦੇ ਸੰਘਰਸ਼ ਦੀ ਜਥੇਬੰਦੀ ਨੂੰ ਲੰਬਾ ਵਕਤ ਯਾਸਰ ਅਰਾਫਾਤ ਨੇ ਲੀਡ ਕੀਤਾ ਔਰ ਉਸ 'ਚੋਂ ਹੀ ਇੱਕ ਉਹਨਾਂ ਦੀ ਅੱਗੋਂ ਆਰਗੇਨਾਈਜੇਸ਼ਨ ਫਤਿਹ ਨਿਕਲੀ ਸੀ। ਉਹਨਾਂ ਦੇ ਜਿਹੜੀ ਹੈ ਵੈਸਟ ਬੈਂਕ ਦੇ ਵਿੱਚ ਡੈਮੋਕ੍ਰੈਟਿਕਲੀ ਇਲੈਕਟਡ ਸਿਸਟਮ ਨਾਲ ਫਤਿਹ ਦਾ ਕੰਟਰੋਲ ਹੈ ਔਰ ਮਹਿਮੂਦ ਅਬਾਸ ਉੱਥੋਂ ਦੇ ਪ੍ਰੈਜ਼ੀਡੈਂਟ ਨੇ। ਸੋ ਜਿਹੜੀ ਬਹੁਤ ਸਾਰੀ ਮਦਦ ਵੀ ਜਿਵੇਂ ਜੇ $600-700 ਮਿਲੀਅਨ ਯੂਰਪੀਅਨ ਯੂਨੀਅਨ ਦਿੰਦਾ ਹੈ ਜਾਂ ਅਮਰੀਕਾ ਵੀ ਪਤਾ ਨਹੀਂ ਦਿੰਦਾ ਜਾਂ ਕੀ ਕਰਦਾ ਹੈ ਜਾਂ ਯੂਨੈਸਕੋ, ਉਹ ਜ਼ਿਆਦਾ ਵੈਸਟ ਬੈਂਕ ਨੂੰ ਜਾਂਦੀ ਹੈ ਜਿਹੜੀ ਜਾਰਡਨ ਦੇ ਨਾਲ ਲੱਗਦਾ। ਅਤੇ ਜਾਰਡਨ 'ਚ ਵੈਸੇ ਵੀ ਜਾਰਡਨ ਦੀ ਆਪਣੀ ਪਾਪੂਲੇਸ਼ਨ 60 ਤੋਂ 65% ਫਲਸਤੀਨੀ ਨੇ। ਸੋ ਵੈਸਟ ਬੈਂਕ ਵਾਲਿਆਂ ਦਾ ਵੀ ਉੱਥੇ ਇਹਨਾਂ ਨੇ ਇੰਨਾ ਵੈਸੇ ਉਹਨਾਂ ਦਾ ਕਾਫੀਆ ਕੱਸਿਆ ਹੋਇਆ ਹੈ ਕਿ ਆਲਮੋਸਟ 600-700 ਚੈੱਕ ਪੋਸਟਾਂ ਬਣਾਈਆਂ ਹੋਈਆਂ ਨੇ। ਉਹਨਾਂ ਲਈ ਬਾਹਰ ਨਿਕਲਣਾ ਜਾਂ ਕੋਈ ਹੋਰ ਕਮਿਊਨੀਕੇਸ਼ਨ ਔਖੀ ਹੈ। ਪਰ ਇਸ ਤੋਂ ਵੀ ਬਦਤਰ ਜੋ ਇਹਨਾਂ ਨੇ ਉਹਨਾਂ ਦੇ ਵੈਸਟ ਬੈਂਕ ਦੇ ਵਿੱਚ
ਅੱਡ-ਅੱਡ ਥਾਵਾਂ ਦੇ ਉੱਤੇ ਇਹਨਾਂ ਨੇ ਆਪਣੇ ਯਹੂਦੀਆਂ ਨੂੰ ਵਸਾਉਣਾ ਸ਼ੁਰੂ ਕੀਤਾ ਹੋਇਆ, ਜਿਹਨੂੰ ਈਵਨ UN ਨੇ, ਅਮਰੀਕਾ ਨੇ ਇਲੀਗਲ ਕਿਹਾ ਆਕੂਪੇਸ਼ਨ, ਉਸ 'ਤੇ ਉਹ ਕੰਮ ਲੱਗੇ ਹੋਏ ਨੇ ਤਾਂ ਕਿ ਵਕਤ ਆਉਣ 'ਤੇ ਉਹ ਸਾਰੇ ਖਿੱਤੇ ਦੀ ਡੈਮੋਗ੍ਰਾਫੀ ਵੀ ਬਦਲ ਦੇਣ, ਜਿਵੇਂ ਇੰਡੀਅਨ ਸਿਸਟਮ ਕਸ਼ਮੀਰ ਦੇ ਵਿੱਚ ਕਰ ਰਿਹਾ ਹੈ ਜਾਂ ਪੰਜਾਬ ਦੇ ਵਿੱਚ ਬੜੇ ਡਿਸਕ੍ਰੀਟ ਤਰੀਕੇ ਦੇ ਨਾਲ। ਜਦੋਂ ਤੁਸੀਂ ਰੁਜ਼ਗਾਰ ਹੀ ਪੈਦਾ ਨਹੀਂ ਹੋਣ ਦਿੰਦੇ, ਡਰੱਗਸ ਲਿਆ ਕੇ ਸੁੱਟ ਰਹੇ ਹੋ, ਤੇ ਜੇ 4-5 ਲੱਖ ਨੌਜਵਾਨ ਪੰਜਾਬ ਦੇ ਵਿੱਚ ਬੱਚੇ ਬੱਚੀਆਂ ਬਾਹਰ ਨਿਕਲ ਰਹੇ ਨੇ, ਤੇ ਉੱਥੇ ਜਿਨ੍ਹਾਂ ਨੂੰ ਲਿਆ ਕੇ ਵਸਾਇਆ ਜਾ ਰਿਹਾ, ਅਸੀਂ ਦੇਖ ਰਹੇ ਹਾਂ ਕਿ ਯੂਪੀ ਬਿਹਾਰ ਦੀ ਸਕਿਲਡ ਅਨਸਕਿਲਡ ਸਾਰੇ ਲੋਕ ਉਸ ਦੇ ਵਿੱਚ ਲਿਆਂਦੇ ਜਾ ਰਹੇ ਨੇ। ਸੋ ਇਹਨਾਂ ਹਾਲਾਤਾਂ ਜਿਹੜੀ ਗਾਜ਼ਾ ਹੈ ਇਸ ਦੀ ਹਾਲਤ ਤਾਂ ਹੋਰ ਵੀ ਬਦਤਰ ਹੈ, ਕਿਉਂਕਿ ਗਾਜ਼ਾ ਇੱਕ 4 ਚੁਫੇਰਿਆਂ ਉਹਦੇ ਲਈ ਲਫ਼ਜ਼ ਈਵਨ ਇੰਟਰਨੈਸ਼ਨਲੀ ਓਪਨ ਜੇਲ੍ਹ ਕਿਹਾ ਜਾ ਰਿਹਾ। ਡੈਂਸਿਟੀ ਦੇ ਲਿਹਾਜ਼ ਨਾਲ ਦੇਖੋ ਤੇ ਦੁਨੀਆ 'ਚ ਜਿੱਥੇ ਹੁਣ ਤੁਸੀਂ ਦੇਖੋ ਕਿ ਵੀ 25 ਮੀਲ ਦੀ ਉਸ ਸਟ੍ਰਿਪ ਜਿਹੜੀ ਚੌੜੀ 10-12 ਮੀਲ ਹੈ ਕਿਸੇ ਥਾਂ ਤੇ, ਉਸ ਤੋਂ ਵੀ ਘੱਟ ਹੈ, ਉਸ ਦੇ ਵਿੱਚ ਆਲਮੋਸਟ 25 ਲੱਖ ਲੋਕ ਨੇ। ਦੁਨੀਆ 'ਚ ਐਸੀ ਕੋਈ ਥਾਂ ਨਹੀਂ। ਇਹ ਇਵੇਂ ਹੀ ਹੈ ਜਿਵੇਂ ਤੁਸੀਂ ਜਦੋਂ ਡੰਗਰਾਂ ਨੂੰ ਟਰਾਂਸਪੋਰਟ ਕੀਤਾ ਜਾਂਦਾ ਤੇ ਤੁਸੀਂ ਭਰ ਕੇ ਉਹਨੂੰ ਜਿਹੜੇ ਟਰੱਕ ਦੇ ਵਿੱਚ ਚੁੱਕ ਕੇ ਸੁੱਟਦੇ ਹੋ, ਜਦੋਂ ਖੁੱਲਦਾ ਸੀ ਤਾਂ ਲੱਗਦਾ ਸੀ ਕਿ ਵੀ ਇਹ ਸਾਰੇ ਇਵੇਂ ਹੀ ਉਹਨਾਂ ਨੂੰ ਤੂੜਿਆ ਹੋਇਆ, ਉਹਦੇ ਜਿਹੜਾ ਪੰਜਾਬੀ ਦਾ ਲਫ਼ਜ਼ ਕਹਿਣਾ ਹੋਵੇ। ਸੋ ਉਹਨਾਂ ਹਾਲਾਤਾਂ 'ਚ ਉਹਨਾਂ ਦੇ ਕੋਲ ਤਾਂ ਲੂਜ਼ ਕਰਨ ਲਈ ਕੁਝ ਵੀ ਨਹੀਂ ਹੈ। ਔਰ ਫਿਰ ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਔਰ ਕੱਲ੍ਹ ਸਾਡਾ ਜਿਹੜਾ ਸੈਗਮੈਂਟ ਸੀ ਵੀ ਸਿੱਖਾਂ ਦਾ ਕੀ ਸਟੈਂਡ ਹੋਣਾ ਚਾਹੀਦਾ ਹੈ ਇਸ ਤਾਜ਼ਾ ਜਿਹੜੀ ਇਜ਼ਰਾਈਲ ਔਰ ਹਮਾਸ ਹੈ ਇਸ ਦੀ, ਔਰ ਇਹਨੂੰ ਸਾਡੇ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ। ਸਾਡੇ ਬੀਬੀ ਨਵਦੀਪ ਕੌਰ ਕੈਲੀਫੋਰਨੀਆ ਤੋਂ, ਉਹਨਾਂ ਦੀ ਨਾਲ ਵੀ ਗੱਲ ਹੋ ਰਹੀ ਸੀ। ਉਹ ਕਹਿੰਦੇ ਮੈਂ ਵੀ ਜਿਹੜੀ ਆ ਦੁਚਿੱਤੀ 'ਚ ਸੀ ਕਿ ਕੀ ਹੋਏ ਕਿ ਵੀ ਇਹੀ ਸਾਡੇ ਲਈ ਲਾਈਨ ਹੈ। ਅਸੀਂ ਕਿਹਾ ਜੀ ਦੇਖੋ, ਅਸੀਂ ਜਦੋਂ ਖੁਦ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਸਟਰਗਲ ਕਰ ਰਹੇ ਹਾਂ, ਉਹ ਤਾਂ ਮੁਲਕ ਸੀ ਉਹਨਾਂ ਦਾ, ਫਲਸਤੀਨੀਆਂ ਦਾ, ਜਿੱਥੋਂ ਉਹਨਾਂ ਨੂੰ ਤੁਸੀਂ ਬੇਦਖਲ ਕੀਤਾ। ਔਰ ਇਕੱਲੀ ਇਹੀ ਗੱਲ ਨਹੀਂ ਹੈ, ਚਲੋ ਅਸੀਂ ਉਹਨਾਂ ਨਾਲ ਵੀ ਸਹਿਮਤ ਨਹੀਂ ਹਾਂ, ਈਰਾਨ ਹੋਏ ਜਾਂ ਹਮਾਸ ਦਾ ਕੋਈ ਤਬਕਾ ਜਿਹੜਾ ਇਜ਼ਰਾਈਲ ਦੀ ਹੋਂਦ ਨੂੰ ਹੀ ਨਹੀਂ ਮੰਨਦਾ ਕਿ ਜੀ ਅਸੀਂ ਇਹਨੂੰ ਸਮੁੰਦਰ 'ਚ ਸੁੱਟ ਦੇਣਾ। ਇਹ ਵੀ ਨਾ ਹੀ ਪ੍ਰੈਕਟੀਕੈਲਿਟੀ ਹੈ, ਨਾ ਹੀ ਇਹ ਹੁਣ ਬਣ ਗਿਆ ਇਤਿਹਾਸ ਦੀਆਂ ਕੁਝ ਚੀਜ਼ਾਂ, ਨਾ ਚਾਹੁੰਦਿਆਂ ਵੀ। ਪਰ ਅਸੀਂ ਸਮਝਦੇ ਹਾਂ ਵੀ ਜਿਸ ਇੰਸ਼ੋਰੈਂਸ ਦੇ ਉੱਤੇ ਯਾਸਰ ਅਰਾਫਾਤ ਔਰ ਉਸ ਵੇਲੇ ਦੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਓਸਲੋ ਦੇ ਵਿੱਚ ਸਮਝੌਤਾ ਕੀਤਾ ਸੀ, ਇਹਨਾਂ ਪੱਛਮੀ ਤਾਕਤਾਂ ਨੇ ਕਰਵਾਇਆ ਸੀ ਕਿ 2 ਨੇਸ਼ਨ ਸਟੇਟਸ ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਬਣਨਗੇ ਔਰ ਉਹਨਾਂ ਦੀ ਫੁੱਲ ਉਹ ਸੋਵਰਨ ਸਟੇਟ ਹੋਏਗੀ ਫਲਸਤੀਨ। ਕੈਪੀਟਲ ਉਹਨਾਂ ਦੀ ਈਸਟ ਜੈਰੂਸ਼ਲਮ ਹੋਏਗੀ, ਭਾਵੇਂ ਇਹ ਕੈਪੀਟਲ ਦੀ ਗੱਲ ਲਿਖੀ ਨਹੀਂ ਸੀ ਹੋਈ, ਪਰ ਅੰਡਰਸਟੈਂਡਿੰਗ ਇਹ ਸੀ ਕਿਉਂਕਿ ਜੈਰੂਸ਼ਲਮ ਦੇ ਈਸਟ ਦੇ ਵਿੱਚ ਵੈਸੇ ਵੀ ਅਰਬ ਪਾਪੂਲੇਸ਼ਨ, ਫਲਸਤੀਨੀ ਪਾਪੂਲੇਸ਼ਨ ਕਾਫੀ ਹੈ। ਹੁਣ ਬਜਾਏ ਕਿ ਹੁਣ ਇਹ ਉਹਦੇ ਬਾਅਦ ਜਿਹੜਾ ਪ੍ਰਾਈਮ ਮਿਨਿਸਟਰ ਕਰਨ ਵਾਲਾ ਸੀ ਇਜ਼ਰਾਈਲ ਦਾ, ਉਹਦੀ ਅਸੈਸੀਨੇਸ਼ਨ ਹੋ ਗਈ, ਉਹਨੂੰ ਉਹਨਾਂ ਦੇ ਯਹੂਦੀ ਦਹਿਸ਼ਤਗਰਦਾਂ ਨੇ ਮਾਰਤਾ। ਯਾਸਰ ਅਰਾਫਾਤ ਦੇ ਪੱਲੇ ਕੁਝ ਨਹੀਂ ਪਾਇਆ ਤੇ ਕੁਝ ਸਾਲਾਂ ਬਾਅਦ ਉਹਦੀ ਵੀ ਮੌਤ ਜਿਹੜੀ ਹੈ, ਜਿਵੇਂ ਅਸੀਂ ਅਵਤਾਰ ਸਿੰਘ ਖੰਡਾ ਦੀ ਗੱਲ ਕਰਦੇ ਹਾਂ, ਉਹ ਵੀ ਸ਼ੱਕੀ ਸਰਕਮਸਟਾਂਸਿਸ 'ਚ ਹੀ ਹੋਈ ਕਿਉਂਕਿ ਇਸ ਕੰਮ ਦੇ ਵਿੱਚ ਮਾਹਰ ਹੈ ਮੋਸਾਦ ਵਾਲੇ। ਔਰ ਇਹ ਜਿਹੜਾ ਵੀ ਸਮਝੌਤਾ ਪਿਛਲੇ 25 ਸਾਲ ਤੋਂ ਸੀ, ਉਹਦੇ 'ਚ ਅੱਗੇ ਤਾਂ ਕੀ ਤੁਰਨਾ ਸੀ, ਰਾਦਰ ਉਹਨਾਂ ਦਾ ਸ਼ਿਕੰਜਾ ਹੋਰ ਕੱਸਦੇ ਚਲੇ ਗਏ। ਨਤੀਜੇ ਦੇ ਤੌਰ ਤੇ ਜਿਹੜੀ PLO ਜਿਹਨੂੰ ਐਜ਼ ਏ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਫਲਸਤੀਨ ਦੀ ਗੱਲ ਕਰਦੇ ਉਹ ਇਕੱਲਾ ਮੁਸਲਮਾਨਾਂ ਦਾ ਨਹੀਂ ਹੈ, ਉਸ ਦੇ ਵਿੱਚ ਈਸਾਈ ਵੀ ਵੱਡੀ ਗਿਣਤੀ 'ਚ ਨੇ। ਔਰ ਇੱਕ ਸਟੇਜ ਤੇ PLO ਦੀ ਸਪੋਕਸਪਰਸਨ ਹਨਾਨ ਅਸ਼ਰਫੀ, ਉਹਨੂੰ ਮੈਨੂੰ ਵੀ ਮਿਲਣ ਦਾ ਮੌਕਾ ਮਿਲਿਆ ਵਾਸ਼ਿੰਗਟਨ 'ਚ, ਬਹੁਤ ਸੋਫਿਸਟਿਕ ਈਸਾਈ ਔਰਤ, ਔਰ ਜਿਵੇਂ ਉਹਨੇ ਕੇਸ ਪ੍ਰੈਜ਼ੈਂਟ ਕਰਨਾ। ਔਰ ਦੂਜਾ ਕਿਉਂਕਿ ਜਦੋਂ ਤੁਹਾਨੂੰ ਖੁਦ ਤੁਸੀਂ ਇਸ ਫੀਲਡ ਦੇ ਹੋ ਤੇ ਤੁਸੀਂ ਦੇਖਣਾ ਚਾਹੁੰਦੇ ਹੁੰਦੇ ਹੋ ਵੀ ਕੀ ਹੈ, ਤੇ ਮੈਂ 2 ਜਿਹੜੇ ਵੱਡੇ ਸਪੋਕਸਪਰਸਨ ਆਪਣੀਆਂ ਸਟਰਗਲਸ ਦੇ ਲੋਕ ਰਹੇ ਨੇ, ਜਿਨ੍ਹਾਂ ਦੇ ਵਿੱਚ ਜਿਵੇਂ ਗੈਰੀ ਐਡਮਸ ਜਿਹੜਾ ਕਿ IRA ਦੀ ਜਿਹੜੀ ਪੋਲੀਟੀਕਲ ਬ੍ਰਾਂਚ ਸ਼ਿਨ ਫੇਨ ਉਸ ਦਾ ਸਪੋਕਸਪਰਸਨ, ਉਹਨੇ ਵੀ ਮੈਨੂੰ ਪ੍ਰਭਾਵਿਤ ਕੀਤਾ। ਔਰ ਉਸੇ ਵੇਲੇ ਹੀ ਉਹਦੇ ਪੀਰੀਅਡ 'ਚ ਜਿਹੜਾ ਹੈ ਉਹ ਸਮਝੌਤਾ ਵੀ ਹੋਇਆ ਕਲਿੰਟਨ ਪੀਰੀਅਡ 'ਚ ਨਾਰਦਰਨ ਆਇਰਲੈਂਡ ਦੇ ਮੁੱਦੇ ਤੇ। ਔਰ ਦੂਸਰੀ ਜਿਹੜੀ ਮੈਨੂੰ ਬਹੁਤ ਸਫਿਸਟੀਕੇਟ ਸਪੋਕਸਵੂਮਨ ਦੇ ਤੌਰ ਤੇ ਜਿਹਨੇ ਪ੍ਰਭਾਵਿਤ ਕੀਤਾ ਉਹ ਹਨਾਨ ਅਸ਼ਰਫੀ ਸੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਈਵਨ ਜੀਸਸ ਦੀ ਜਨਮ ਭੂਮੀ ਬੈਥਲਹੈਮ ਉਹ ਵੀ ਉਸ ਖਿੱਤੇ ਦੇ ਵਿੱਚ ਆਉਂਦੀ ਹੈ। ਸੋ ਜੇ ਸੱਚਮੁੱਚ ਇਹ ਜਿਹੜੀਆਂ ਪਾਵਰਸ ਹੁਣ ਤਾਂ ਇੱਕ ਪਾਸੇ ਲੱਗੀਆਂ ਨੇ ਨਾ ਸਾਰੀਆਂ, ਬਾਈਡਨ ਤੋਂ ਲੈ ਕੇ ਦੂਸਰਿਆਂ ਨੇ, ਜੀ ਅਸੀਂ ਨਾਲ ਖੜੇ ਆ ਇਜ਼ਰਾਈਲ ਦੇ, ਅਸੀਂ ਦੂਸਰੇ ਆ, ਇਸ ਵੇਲੇ ਜੇ ਕੋਈ ਦੂਸਰੀ ਗੱਲ ਕਰੇ ਸਾਡੇ ਆਪਣੇ ਵੀ ਪਿੱਛੇ ਪੈ ਜਾਂਦੇ ਨੇ।
ਪਰ ਮੈਂ ਸਮਝਦਾ ਵੀ ਜੇ ਅਸੀਂ ਸੱਚ ਹੱਕ ਇਨਸਾਫ ਦੇ ਰਸਤੇ ਤੇ ਬੰਨ੍ਹਦੇ ਹਾਂ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਅਸੀਂ ਕਿਹਾ ਸੀ ਕਿ ਬੇਗੁਨਾਹ ਦਾ ਮਾਰਿਆ ਜਾਣਾ ਕਿਤੇ ਵੀ। ਔਰ ਜੇ ਹਮਾਸ ਨੇ ਔਰਤਾਂ ਬੱਚਿਆਂ ਨੂੰ ਚੁੱਕਿਆ, ਉਹਨਾਂ ਦੇ ਨਾਲ ਜੇ ਇਸ ਕਿਸਮ ਦਾ ਕੋਈ ਮਾਰ ਮਰਾਈ ਆ ਉੱਥੇ, ਇਹ ਬਿਲਕੁਲ ਕੰਡੈਮਨੇਬਲ ਹੈ। ਲੇਕਿਨ ਸਿਰਫ ਤੁਸੀਂ ਇੱਕ ਲਫ਼ਜ਼ ਨੂੰ ਕਹਿ ਕੇ ਜੀ ਅਸੀਂ ਕੰਡੈਮ ਕਰਦੇ ਹਾਂ, ਅਸੀਂ ਕੰਡੈਮ ਕਰਦੇ ਹਾਂ। ਹੁਣ ਆ ਹਿੰਦੂ ਹਿਰਦੇ ਸਮਰਾਟ, ਕਾਤਲਾਂ ਦਾ ਕਾਤਲ ਨਰਿੰਦਰ ਮੋਦੀ, ਹੁਣ ਜਿਹਦਾ ਆਪਣਾ ਸਫ਼ਰ ਜਿਹੜਾ ਹੈ ਉਹ ਉਸ ਸਾਰੇ ਦਹਿਸ਼ਤਗਰਦੀ 'ਚੋਂ ਹੀ ਨਿਕਲਿਆ ਹੋਏ। 2002 'ਚ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਨਹਾ ਕੇ ਜਿਹੜਾ ਬੰਦਾ ਭਾਰਤ ਦੇ ਹਿੰਦੂਆਂ 'ਚ ਆਪਣਾ ਇਮੇਜ ਵੇਚਦਾ ਹੈ ਕਿ ਜੀ ਮੈਂ ਹੀ ਹਾਂ ਜਿਹੜਾ ਉਹ ਤੁਹਾਡੀ ਇੱਜ਼ਤ ਪੱਤ ਦਾ ਰੱਖ ਹੈ ਔਰ ਮੁਸਲਮਾਨਾਂ ਨੂੰ ਜਿਹੜਾ ਸਬਕ ਸਿਖਾ ਸਕਦਾ ਹੈ, ਪ੍ਰਧਾਨ ਮੰਤਰੀ ਤੱਕ ਪਹੁੰਚ ਜਾਂਦਾ। ਔਰ 2014 ਤੋਂ ਪਿਛਲੇ ਹੁਣ ਤੱਕ 9 ਸਾਲਾਂ 'ਚ ਉਹਦਾ ਟਰੈਕ ਰੈਕਡ ਦੇਖੋ, ਕਿਸ ਹੱਦ ਦੀ ਦਹਿਸ਼ਤਗਰਦੀ ਹਿੰਦੂ ਤਵੀਆਂ ਨੇ ਫੈਲਾਈ ਹੋਈ ਹੈ, ਕਿਵੇਂ ਹਿੰਦੂ ਤਵੀਆਂ ਦਾ ਨੂੰ ਪੈਟਰਨੇਜ ਦੇਣ ਵਾਲਾ ਹੈ, ਕਿਵੇਂ ਬਿਲਕਿਸ ਬਾਨੋ ਵਰਗੀ ਜਿਸ ਵਿਚਾਰੀ ਦੇ ਟੱਬਰ ਦੇ ਜੀ ਮਾਰੇ ਉਹਦੇ ਨਾਲ ਕੀ ਹੋਇਆ, ਉਹਨੂੰ ਜਿਹੜੇ ਉਹਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਜੇਲ੍ਹਾਂ 'ਚੋਂ ਛੱਡਿਆ ਜਾਂਦਾ ਹੈ ਤੇ ਫੈਸਲੇ 'ਚ ਲਿਖਿਆ ਜਾਂਦਾ ਹੈ ਉਹ ਉਹਨਾਂ ਦੀ ਸਟੇਟ ਗਵਰਨਮੈਂਟ ਕਿ ਜੀ ਇਹ ਬ੍ਰਾਹਮਣ ਦਾ ਪੁੱਤਰ ਹੈ ਔਰ ਬ੍ਰਾਹਮਣ ਬੜਾ ਕੁਲੀਨ ਹੁੰਦੇ ਨੇ। ਹੁਣ ਜਦੋਂ ਤੁਸੀਂ ਇਸ ਲੈਵਲ ਤੇ ਔਰ ਜੋ ਪੰਜਾਬ ਦੇ ਵਿੱਚ ਕੀਤਾ ਚੱਲ ਰਿਹਾ, ਜੋ ਕਸ਼ਮੀਰ ਦੇ ਵਿੱਚ ਹੈ, ਜੋ ਮਨੀਪੁਰ ਦੇ ਵਿੱਚ ਹੈ, ਹੁਣ ਮਨੀਪੁਰ 'ਚ ਕਿਵੇਂ ਇਹਨਾਂ ਦੀ ਪਾਰਟੀ ਦਾ ਚੀਫ ਮਿਨਿਸਟਰ ਲਗਾਤਾਰ ਤਾਂ 400 ਤੋਂ ਜ਼ਿਆਦਾ ਚਰਚ ਡਿਸਟਰੋਏ, ਸੈਂਕੜਿਆਂ ਲੋਕ ਮਾਰ ਦਿੱਤੇ, ਲੱਖ ਦੇ ਕਰੀਬ ਕੁੱਕੀ ਕਬੀਲਾ ਈਸਾਈਆਂ ਦਾ ਜਿਹੜਾ ਉਹਨੂੰ ਬੇਦਖਲ ਕਰ ਦਿੱਤਾ। ਹੁਣ ਨਰਿੰਦਰ ਮੋਦੀ ਜੇ ਬਿਆਨ ਦਿੰਦਾ ਹੈ ਕਿ ਜੀ ਇੰਡੀਆ unequally condemns terrorism in all its forms, says Prime Minister Modi. People of India stand firmly with Israel in this difficult hour. ਹੁਣ ਪਹਿਲੀ ਗੱਲ ਜੇ ਟੈਰਰਿਜ਼ਮ ਆਫ ਆਲ ਫਾਰਮ ਜੇ ਦੁਨੀਆ 'ਚ ਰੱਬ ਦੀ ਅਦਾਲਤ 'ਚ ਤਾਂ ਤੁਹਾਨੂੰ ਸਜ਼ਾਵਾਂ ਮਿਲਣਗੀਆਂ, ਮੂੰਹ ਤੁਹਾਡੇ ਕਾਲੇ ਹੋਣਗੇ। ਜੇ ਦੁਨੀਆ ਦੇ ਵਿੱਚ ਕੋਈ ਅਦਾਲਤ ਅੱਜ ਵੀ ਜਦੋਂ ਸੀ ਇਹਨੇ ਜੋ ਕਰਤੂਤ ਗੁਜਰਾਤ 'ਚ ਕੀਤੀ ਸੀ, 12 ਸਾਲ ਵੜਨ ਨਹੀਂ ਦਿੱਤਾ ਅਮਰੀਕਾ, ਕੈਨੇਡਾ, UK ਨੇ। ਹੁਣ ਮਤਲਬ ਉਹ ਮੱਝਾਂ ਦੀਆਂ ਮੱਝਾਂ ਭੈਣਾਂ ਜੇ ਹੀ ਦਹਿਸ਼ਤਗਰਦ ਇੱਕ ਦੂਸਰੇ ਨੂੰ ਕਰ ਰਹੇ ਨੇ। ਔਰ ਇਹ ਜਿਹੜਾ ਮਿਡਲ ਈਸਟ ਦਾ ਫਲੇਅਰ ਅਪ ਹੋਇਆ ਇਹਨੇ ਬਾਕੀ ਸਾਰੇ ਮਸਲੇ ਪਿੱਛੇ ਸੁੱਟ ਦਿੱਤੇ ਨੇ। ਹੁਣ ਤੁਸੀਂ ਦੇਖੋਗੇ ਯੂਕਰੇਨ ਕੋਈ ਪਿਛਲੇ 4 ਦਿਨ ਤੋਂ 5ਵਾਂ ਦਿਨ ਹੈ ਅੱਜ, ਵੀਕਐਂਡ ਤੋਂ ਸ਼ੁਰੂ ਹੋ ਕੇ ਸੈਚਰਡੇ ਤੋਂ ਕੋਈ ਯੂਕਰੇਨ ਦਾ ਕਿਤੇ ਜ਼ਿਕਰ ਨਹੀਂ ਹੋ ਰਿਹਾ, ਹੋਰ ਸਾਰੇ ਪਿੱਛੇ ਚਲੇ ਗਏ। ਸੋ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਵੀ ਜਿਸ ਕਰੂਰਤਾ ਦੇ ਨਾਲ ਇਹ ਸਾਰਾ ਇਹਨਾਂ ਨੇ ਇਸ ਨੂੰ ਮਿਸ ਹੈਂਡਲ ਕੀਤਾ, ਜਦੋਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ PLO ਨਾਲ, ਜੇ 2 ਸਟੇਟ ਫਾਰਮੂਲਾ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਰੈਜ਼ੋਲੂਸ਼ਨ ਹੈ, ਜਿਹੜਾ ਅਮਰੀਕਾ ਦੇ ਪਾਲਿਸੀ ਮੇਕਰਸ ਦਾ ਡਿਸੀਜਨ ਹੈ, ਜਿਹੜਾ ਯੂਰਪੀਅਨ ਯੂਨੀਅਨ ਵਾਲੇ ਮੰਨਦੇ ਨੇ, ਜੇ 2 ਸਟੇਟ ਫਾਰਮੂਲੇ ਦੇ ਥੱਲੇ ਫਲਸਤੀਨੀਆਂ ਨੂੰ ਔਰ ਇਹ ਜਿਹੜੀਆਂ ਇਲੀਗਲ ਆਕੂਪੇਸ਼ਨਸ ਨੇ ਜੋ ਇਹ ਸੈਟਲਮੈਂਟਸ ਕਰ ਰਹੇ ਨੇ ਪਾਸੇ ਹਟਾ ਕੇ ਵੈਸਟ ਬੈਂਕ ਔਰ ਗਾਜ਼ਾ ਨੂੰ ਇੱਕ ਕੋਰੀਡੋਰ ਦੇ ਕੇ ਉਹਨਾਂ ਨੂੰ ਇੱਕ ਕੈਪੀਟਲ ਦੇ ਕੇ ਇੱਕ ਐਡਮਿਨਿਸਟ੍ਰੇਟਿਵ ਢਾਂਚਾ, ਹੁਣ ਉਹ ਨੇਤਨਯਾਹੂ ਤਾਂ ਇਹ ਹੈ ਕਿ ਜੇ ਅਸੀਂ ਸੋਵਰਨਟੀ ਤਾਂ ਦੇਣੀ ਨਹੀਂ, ਤੁਸੀਂ ਰਹੋਗੇ ਸਾਡੇ ਅਧੀਨ ਹੀ, ਤੇ ਅਧੀਨ ਰੱਖਿਆ ਹੋਇਆ ਵੀ ਹੁਣ ਸਪਲਾਈ ਲਾਈਨ ਤਾਂ ਉੱਥੋਂ ਹੀ ਹੈ, ਉਹ ਸਟ੍ਰਿਪ ਹੈ ਉਹ ਇਜ਼ਰਾਈਲ ਤੋਂ। ਹੁਣ ਹੁੰਦਾ ਜੀ ਬਿਜਲੀ ਕੱਟੀ, ਉਹ ਬਿਜਲੀ ਵੀ ਵੇਚਦੇ ਨੇ ਉਹਨਾਂ ਨੂੰ। ਹੁਣ ਜਦੋਂ ਬਿਜਲੀ ਕੱਟੀ ਹੋਈ ਹੈ 4 ਦਿਨਾਂ ਤੋਂ, ਜਿਹੜੇ ਮਾੜੇ ਮੋਟੇ ਹਸਪੀਟਲ ਵੀ ਉੱਥੇ ਕਿੱਦਾਂ ਦੇ ਹੋਣੇ ਨੇ, ਪਰ ਉੱਥੇ ਮਰ ਰਹੇ ਨੇ ਮਰੀਜ਼ ਕਿਉਂਕਿ ਆਪਰੇਸ਼ਨ ਸਰਜਰੀ ਕੋਈ ਵੀ, ਉੱਤੋਂ ਤੁਸੀਂ ਬੰਬ ਸੁੱਟ ਰਹੇ ਹੋ, ਨਾਲ ਕਹਿ ਰਹੇ ਹੋ ਅਸੀਂ ਤੁਹਾਨੂੰ ਨੇਸਤੋ ਨਾਬੂਦ ਕਰ ਦੇਣਾ। ਹੁਣ ਜੇ PLO ਦੇ ਨਾਲ ਕੀਤਾ ਗਿਆ ਸਮਝੌਤਾ ਕਿਸੇ ਸਿਰੇ ਚਾੜਿਆ ਹੁੰਦਾ, ਰਾਦਰ ਇਹ ਤਾਂ ਹੁਣ ਕਿਹਾ ਇਹਨਾਂ ਨੇ ਕਿਹਾ ਨਾ ਜੀ ਅਸੀਂ ਜੰਗ ਡਿਕਲੇਅਰ ਕਰ ਦਿੱਤੀ ਹੈ। ਜੰਗ ਬੰਦ ਕਦੋਂ ਕੀਤੀ ਹੈ ਇਹਨਾਂ ਨੇ ਫਲਸਤੀਨੀਆਂ ਦੇ ਖਿਲਾਫ? ਉਵੇਂ ਹੀ ਚੱਲ ਰਿਹਾ। ਔਰ ਅਸੀਂ ਕਿਉਂਕਿ ਇਸ ਸਾਰੇ ਨੂੰ ਸਮਝਦੇ ਹਾਂ ਕਿ ਭਾਈ ਇਹ ਸਾਰੀ ਖੇਡ ਕੀ ਹੈ, ਔਰ ਇਹਦੇ 'ਚ ਉਹ ਬੜੇ ਹੰਕਾਰ ਨਾਲ ਕਹਿ ਰਿਹਾ ਬੈਂਜਾਮਿਨ ਨੇਤਨਯਾਹੂ ਕਿ ਇਜ਼ਰਾਈਲ ਡਿਡਨਟ ਸਟਾਰਟ ਦਿਸ ਵਾਰ ਬਟ ਵਿਲ ਫਿਨਿਸ਼ ਇਟ। ਔਰ ਉਹ ਜਿਹੜਾ ਇਸ ਵੇਲੇ ਪੂਰਾ ਇਸ ਕਿਸਮ ਦੀ ਲਾਈਨ ਚੱਲ ਰਹੀ ਹੈ ਕਿ ਜੀ ਇਧਰ ਯੂ ਆਰ ਵਿਦ ਅਸ ਔਰ ਅਗੇਂਸਟ ਅਸ। ਅਸੀਂ ਇਸ ਲਾਈਨ ਦੇ ਵਿੱਚ ਸ਼ਾਮਲ ਨਹੀਂ ਹੈਗੇ, ਅਸੀਂ ਫਾਰ ਹਾਂ ਜਾਂ ਅਗੇਂਸਟ ਹਾਂ। ਅਸੀਂ ਇਹ ਸਮਝਦੇ ਹਾਂ ਕਿ ਜਿਹੜੇ ਵਿਕਟਮ ਬਣ ਰਹੇ ਨੇ, ਜੇ ਬੇਗੁਨਾਹ ਇਜ਼ਰਾਈਲ ਦੇ ਲੋਕ ਜਿਹੜੇ ਮਾਰੇ ਗਏ 1000 ਦੇ ਕਰੀਬ, ਜਾਂ ਜਿਹੜੇ ਕਿਡਨੈਪ ਹੋਏ ਔਰਤਾਂ ਬੱਚੇ ਬੇਗੁਨਾਹ ਨੇ, ਸਾਡਾ ਦਿਲ ਉਹਨਾਂ ਲਈ ਵੀ ਧੜਕਦਾ। ਤੇ ਜੇ ਹੁਣ ਜਵਾਬੀ ਕਾਰਵਾਈ ਦੇ ਥੱਲੇ ਇਹਨਾਂ ਦਾ ਵੀ ਮਕਸਦ ਉਹਨਾਂ ਬੇਗੁਨਾਹ ਨੂੰ ਮਾਰਨਾ ਹੈ, ਵੀ ਜੇ ਉਹਨਾਂ 1000 ਮਾਰੇ ਤੇ ਅਸੀਂ 5000 ਮਾਰਨਾ ਹੈ, ਔਰ ਇਹਨਾਂ ਦਾ ਇੱਕ ਜ਼ਮਾਨੇ 'ਚ ਰਿਹਾ ਜੇ ਇੱਕ ਇਜ਼ਰਾਈਲੀ ਦੇ ਪਿੱਛੇ 20 ਫਲਸਤੀਨੀ ਮਾਰਾਂਗੇ। ਤੇ ਫਿਰ ਉਹ ਕਿਸੇ ਨੇ ਸਿਆਣੇ ਨੇ ਕਿਹਾ ਸੀ ਕਿ ਵੀ ਜੇ ਇਹੀ ਦੁਨੀਆ ਦਾ
ਦਸਤੂਰ ਬਣ ਜਾਏ, ਲਾਅ ਬਣ ਜਾਏ ਕਿ ਇੱਕ ਅੱਖ ਜਿਹਨੇ ਕੱਢੀ ਆ ਉਹਦੀ ਵੀ ਅੱਖ ਕੱਢਣੀ ਹੈ, ਫਿਰ ਇਹ ਦੁਨੀਆ ਅੰਨਿਆਂ ਦੀ ਹੋ ਜਾਏਗੀ। ਫਿਰ ਤਾਂ ਅੱਖਾਂ ਵਾਲਾ ਰਹੇਗਾ ਹੀ ਕੋਈ ਨਹੀਂ, ਕਿਉਂਕਿ ਹਰ ਇੱਕ ਨੇ ਕੁਛ ਨਾ ਕੁਛ ਕਰਨਾ ਹੈ ਤੇ ਉਹਦੀ ਅੱਖ ਕੱਢੀ ਜਾਣੀ ਹੈ। ਸੋ ਅਸੀਂ ਅੰਨਿਆਂ ਦਾ ਸੰਸਾਰ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਭਾਈ ਬੇਗੁਨਾਹ ਦੇ ਇਹ ਕਤਲ ਫੌਰਨ ਰੁਕਣ, ਬਿਲਕੁਲ, ਔਰ ਸੰਸਾਰ ਲੈਵਲ ਦੇ ਉੱਤੇ ਜਿਹੜਾ, ਔਰ ਦੇਖੋ ਤੁਸੀਂ ਜ਼ੁਲਮ ਦੇ ਨਾਲ ਵਕਤੀ ਤੌਰ ਤੇ ਕਿਸੇ ਚੀਜ਼ ਨੂੰ ਦਬਾ ਸਕਦੇ ਹੋ, ਦਬਾਇਆ ਉਹਨਾਂ ਨੇ। ਜੇ ਫਲਸਤੀਨੀਆਂ ਦੀ ਸਟਰਗਲ ਕਿੱਥੇ ਕਿਸ ਲੈਵਲ ਤੇ ਸੀ, ਲੇਕਿਨ ਉਹ ਦਬਦੇ 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 ਇੱਕ ਥਾਂ ਤੇ ਫਿਰ ਆ ਕੇ ਇਵੇਂ ਹੁੰਦਾ, ਫਿਰ ਜਿਹਨੂੰ ਪੰਜਾਬੀ ਕਹਿੰਦੇ ਨੇ ਪੜਾਕਾ ਪੈਂਦਾ। ਹੁਣ ਆ ਜੋ ਹੋਇਆ ਉਹ ਪੜਾਕਾ ਪਿਆ, ਔਰ ਉਹਦੇ ਚ ਕਿਵੇਂ ਸਾਰੀ ਮਸ਼ੀਨਰੀ। ਫਿਰ ਹੁਣ ਅਮਰੀਕਾ ਨੇ ਜਿਹੜਾ ਹਾਈਐਸਟ ਡਿਫੈਂਸ ਸਿਸਟਮ ਹੈ, ਜਿਹਨੂੰ ਆਇਰਨ ਡੋਮ ਕਹਿੰਦੇ ਨੇ, ਆਇਰਨ ਡੋਮ ਹੀ ਇਹ ਸੀ ਕਿ ਕੋਈ ਰਾਕਟ ਆਇਆ ਉਹਨੂੰ ਹਵਾ ਦੇ ਵਿੱਚ ਹੀ ਉਹ ਜਿਹੜਾ ਕੱਟ ਕੇ ਤੇ ਉਹ ਨੁਕਸਾਨ ਨਹੀਂ ਸੀ ਕਰਦਾ। ਹੁਣ ਉਹ ਜਿਹੜੀ ਆਇਰਨ ਡੋਮ ਬਣਾਈ ਹੋਏਗੀ ਉਹਨਾਂ ਨੇ 1000 ਰਾਕਟਾਂ ਦੇ ਹਮਲੇ ਲਈ ਬਣਾਈ ਹੋਏਗੀ, 2000 ਦੇ ਬਣਾਈ ਹੋਏਗੀ। ਹੁਣ ਜੇ 5000 ਰਾਕਟ ਇੱਕੋ ਵੇਲੇ ਆ ਜਾਂਦੇ ਨੇ ਤੇ ਉਹ ਟੁੱਟ ਗਈ ਡੋਮ, ਉਹ ਵੀ ਡਿਗੇ। ਫਿਰ ਇਹ ਕਦੇ ਉਹਨਾਂ ਨੇ ਇਮੈਜਿਨ ਹੀ ਨਹੀਂ ਕੀਤਾ ਹੋਣਾ ਕਿ ਉਹ ਜਿਹੜੀਆਂ ਉਹ ਬੋਟਸ ਨੇ ਨਿੱਕੀਆਂ ਨਿੱਕੀਆਂ, ਉਹਨਾਂ ਰਾਹੀਂ ਸਮੁੰਦਰ ਰਾਹੀਂ ਵੀ ਹਮਲਾ, ਉੱਤੋਂ ਵੀ ਹਮਲਾ, ਤੇ ਅੱਗੋਂ ਉਹਨਾਂ ਨੇ ਜਿਹੜੀ ਕੰਧ ਜਿਹੀ ਬਣਾਈ ਹੋਈ ਸੀ ਉਹਨਾਂ ਨੇ ਬੁਲਡੋਜ਼ਰ ਲਿਆ ਕੇ ਤੋੜ ਕੇ ਆ ਕੇ ਵਿੱਚ ਵੜ ਗਏ। ਸੋ ਮਤਲਬ ਇਹ ਹੈ ਵੀ ਇਨ ਦਾ ਐਂਡ ਉਹਨਾਂ ਕੋਲ ਤਾਂ ਲੂਜ਼ ਕਰਨ ਲਈ ਕੁਝ ਨਹੀਂ ਹੈ। ਉਹ ਤਾਂ ਪਹਿਲਾਂ ਹੀ ਜਿਹੜੇ ਨੇ ਉਹ ਉਹਦੇ 'ਚ ਤੂੜੇ ਹੋਏ ਨੇ, ਤੁੰਨੇ ਹੋਏ ਨੇ। ਉਹਨਾਂ ਨੂੰ ਹੁੰਦਾ ਹੈ ਕਿ ਵੀ ਠੀਕ ਹੈ ਅਸੀਂ ਲਾਸਟ ਚਾਰਜ ਦਿੰਨੇ। ਹੁਣ ਇਸ ਸਾਰੇ 'ਚੋਂ ਜੇ ਇਹੀ ਹੋਏ ਕਿ ਜੀ ਅਸੀਂ ਇਹਨਾਂ ਨੂੰ ਮਿਟਾ ਹੀ ਦੇਣਾ, ਅਸੀਂ ਇਹਨਾਂ ਦੀ ਹੋਂਦ ਹੀ ਮਿਟਾ ਦੇਣੀ ਹੈ, ਤੇ ਇਵੇਂ ਹੁੰਦਾ ਨਹੀਂ ਹੈ ਕਦੇ ਵੀ। ਇਹੀ ਗੱਲ ਤਾਂ ਨਾਜ਼ੀ ਹਿਟਲਰ ਕਹਿੰਦਾ ਸੀ, ਅਸੀਂ ਯਹੂਦੀਆਂ ਦੀ ਹੋਂਦ ਮਿਟਾ ਦੇਣੀ ਹੈ। ਮਿਟਾ ਸਕਿਆ, ਆਪ ਵੀ ਮਿਟ ਗਏ, ਮੁਸੋਲਿਨੀ ਵੀ ਮਿਟ ਗਿਆ। ਉਹ ਕਾਲਖ ਮੂੰਹ ਤੇ ਲਵਾਈ, ਅੱਜ ਤੱਕ ਉਹ 6 ਮਿਲੀਅਨ ਯਹੂਦੀਆਂ ਦੇ ਮਾਰਨ ਦੀ ਗੱਲ ਹੁੰਦੀ ਹੈ। ਤੇ ਜੇ ਉਹੀ ਨੀਤੀ ਇਹਨਾਂ ਨੇ ਅਪਣਾਉਣੀ ਹੈ, ਫਿਰ ਇਹਨਾਂ ਦੇ ਵਿੱਚ ਤਾਂ ਨਾਜ਼ੀਆਂ 'ਚ ਫਰਕ ਕੀ ਹੈ? ਸੋ ਅਸੀਂ ਜਿਹੜਾ ਇਹ ਸਮਝਦੇ ਹਾਂ ਕਿ ਭਾਈ ਸਾਡੀਆਂ ਹਮਦਰਦੀਆਂ ਉਹਨਾਂ ਪਰਿਵਾਰਾਂ ਨਾਲ ਨੇ ਜਿਨ੍ਹਾਂ ਦੇ ਮਾਸੂਮ ਬੱਚੇ ਬੱਚੀਆਂ ਬਜ਼ੁਰਗ ਮਾਰੇ ਜਾ ਰਹੇ ਨੇ, ਔਰ ਇੰਨੀਆਂ ਸਟੋਰੀਜ਼ ਨੇ। ਲੇਕਿਨ ਇਹ ਤੁਸੀਂ ਹਿੰਦੂ ਦਹਿਸ਼ਤਗਰਦੀ ਜਾਂ ਹਿੰਦੂਤਵੀ ਦਹਿਸ਼ਤਗਰਦੀ ਦਾ ਹਾਲ ਦੇਖੋ ਕਿ ਵੀ ਇਹਨਾਂ ਨੇ ਈਵਨ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ 4 ਸਟੂਡੈਂਟਸ ਦੇ ਖਿਲਾਫ FIR ਦਰਜ ਕੀਤੀ ਹੈ, ਕਿਉਂਕਿ ਉਹਨਾਂ ਨੇ ਫਲਸਤੀਨੀਆਂ ਦੀ ਸਪੋਰਟ ਦੇ ਵਿੱਚ ਮਾਰਚ ਕੱਢਿਆ। ਉਹਨਾਂ ਨੇ ਕੋਈ ਹਮਾਸ ਨੂੰ ਸਪੋਰਟ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਜਿਹੜੇ ਬੇਗੁਨਾਹ ਫਲਸਤੀਨੀ ਮਾਰੇ ਜਾ ਰਹੇ ਨੇ, ਅਸੀਂ ਉਹਨਾਂ ਦੇ ਹੱਕਾਂ ਦੇ ਲਈ। ਲੇਕਿਨ ਉਹਨਾਂ ਨੇ ਉੱਥੇ ਯੂਪੀ ਦੇ ਵਿੱਚ ਇਹ ਕਿਹਾ ਕਿ ਜੀ ਇਹ ਹਮਾਸ ਟੈਰਰਿਸਟ ਗਰੁੱਪ ਹੈ, ਔਰ ਕਿਉਂਕਿ ਇਹਨਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਨਾਲ 4 ਸਟੂਡੈਂਟਸ ਨੇ ਇਹ ਕੀਤਾ, ਤੇ ਇਹਨਾਂ ਨੂੰ ਅਸੀਂ ਜਿਹੜਾ FIR ਇਹਨਾਂ ਦੇ ਅਗੇਂਸਟ ਕਰ ਰਹੇ। ਹੁਣ ਇਹਦੇ ਅਗੇਂਸਟ ਹਾਰਵਰਡ ਯੂਨੀਵਰਸਿਟੀ ਦੇ ਆਲਮੋਸਟ 40 ਤੋਂ ਜ਼ਿਆਦਾ ਸਟੂਡੈਂਟ ਗਰੁੱਪਸ ਨੇ ਇੱਕ ਸਟੇਟਮੈਂਟ ਦਿੱਤੀ ਹੈ, ਜਿਹਦੇ 'ਚ ਉਹਨਾਂ ਨੇ ਉਹੀ ਗੱਲ ਕਹੀ ਹੈ ਜਿਹੜੀ ਮੈਂ ਕਹੀ ਹੈ ਕਿ ਭਾਈ ਇਹ ਫਲਸਤੀਨੀਆਂ ਨੂੰ ਉਹਨਾਂ ਦੇ ਹੱਕ ਮਿਲਣੇ ਚਾਹੀਦੇ ਨੇ। ਜੇ ਇਸ ਦਾ ਨੂੰ ਹੋਰ ਅੱਗੇ ਜਾਣ ਤੋਂ ਰੋਕਣਾ ਹੈ, ਇਸ ਕਿਸਮ ਦੇ ਵਾਇਲੈਂਟ ਸਰਕਲ ਨੂੰ, ਔਰ ਹਾਰਵਰਡ ਯੂਨੀਵਰਸਿਟੀ 'ਚ ਬੈਠ ਕੇ ਇਸ ਕਿਸਮ ਦੀ ਗੱਲ ਕਰਨੀ ਅਮਰੀਕਾ, ਜਦੋਂ ਕਿ ਅਮਰੀਕਾ ਨੇ ਇਹ ਜਦੋਂ ਅਸੀਂ ਰੀਅਲ ਫਰੀडम ਕਹਿੰਦੇ, ਔਰ ਇਹੀ ਨਹੀਂ ਈਵਨ ਵਿਦ ਇਨ ਇਜ਼ਰਾਈਲ ਵੀ ਉਹਨਾਂ ਦੇ 2 ਨਿਊਜ਼ਪੇਪਰਸ, ਇੱਕ ਹਿਬਰੀਓ 'ਚ ਛਪਦਾ ਜਾਂ ਉਹਨਾਂ 'ਚ ਮੈਂ ਦੇਖ ਰਿਹਾ ਸੀ, ਉਹਨਾਂ ਨੇ ਨੈਤਨਯਾਹੂ ਨੂੰ ਦੋਸ਼ੀ ਦੱਸਿਆ। ਉਹਨਾਂ ਨੇ ਕਿਹਾ ਕਿ ਭਾਈ ਇਹਨੇ ਜਿਸ ਕਿਸਮ ਦੀ ਹਾਰਡ ਲਾਈਨਰਸ ਦੀ ਗਵਰਨਮੈਂਟ ਬਣਾ ਕੇ ਉਧਰ ਵੀ ਪ੍ਰਵੋਕ ਕੀਤਾ, ਇੱਧਰ ਵੀ ਕੀਤਾ। ਔਰ ਵਰਸਟ ਪਾਰਟ ਸੀ ਕਿ ਜਿਹੜੀ ਤੀਸਰੀ ਸਭ ਤੋਂ ਪਵਿੱਤਰ ਮਸਜਿਦ ਹੈ ਮੁਸਲਮਾਨਾਂ ਦੀ, ਮੱਕਾ ਮਦੀਨਾ ਤੋਂ ਬਾਅਦ ਅਲ ਅਕਸਾ ਦੇ ਵਿੱਚ ਇਹਨਾਂ ਦੀ ਫੌਜ ਨੇ ਜਾ ਕੇ ਜਾਂ ਦੂਜਾ ਉਹਨੂੰ ਡਿਫਾਈਲ ਕੀਤਾ। ਔਰ ਇਸੇ ਲਈ ਜਿਹੜਾ ਇਹਨਾਂ ਨੇ ਅਟੈਕ ਵੀ ਕੀਤਾ ਉਹਦਾ ਨਾਂ ਹੀ ਅਲ ਅਕਸਾ ਦੇ ਨਾਂ ਦੇ ਉੱਤੇ ਰੱਖਿਆ। ਸੋ ਅਸੀਂ ਕਿਸੇ ਹਿੰਸਾ ਦੇ ਹਾਮੀ ਨਹੀਂ ਹੈ। ਅਸੀਂ ਈਵਨ ਆਪਣੀ ਸਟਰਗਲ ਦੇ ਵਿੱਚ ਵੀ ਅਸੀਂ ਜਦੋਂ ਖਾਲਿਸਤਾਨ ਦੇ ਐਲਾਨਨਾਮੇ ਦੀ ਗੱਲ ਕਰਦੇ ਹਾਂ, ਮੈਂ ਵਰਲਡ ਸਿੱਖ ਪਾਰਲੀਮੈਂਟ ਦੇ ਉਸ ਇਜਲਾਸ 'ਚ ਉਹ ਲਫ਼ਜ਼ ਦੁਹਰਾਏ ਸੀ ਕਿ ਖਾਲਿਸਤਾਨ ਦੇ ਐਲਾਨਨਾਮੇ 'ਚ ਇਹ ਲਫ਼ਜ਼ ਨੇ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ, ਤੇ ਹਰ ਮਸਲੇ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਅਜਾਈਂ ਬੇਮਤਲਬ ਲਹੂ ਡੋਲਣਾ ਬੇਗੁਨਾਹ ਦਾ ਉਹ ਮਸਲੇ ਦਾ ਹੱਲ ਕਦੇ ਨਹੀਂ ਹੁੰਦਾ, ਔਰ ਬਲੱਡ ਫॉर ਬਲੱਡ ਵੀ ਤੁਹਾਨੂੰ ਕਿਤੇ ਲੈ ਕੇ ਨਹੀਂ ਜਾਂਦਾ। ਅਲਟੀਮੇਟਲੀ ਜਿਹੜੇ ਸਿਆਣੇ ਦਾਨਸ਼ਵਰ ਸੰਜੀਦਾ ਲੋਕ ਹੁੰਦੇ ਨੇ ਉਹ ਇਹ ਸਮਝਦੇ ਨੇ, ਔਰ ਯਹੂਦੀਆਂ 'ਚ ਇਸ ਕਿਸਮ ਦੀ ਇੱਕ ਕਲਾਸ ਹੈ ਸੰਜੀਦਾ ਲੋਕਾਂ ਦੀ, ਜਿਹੜੇ ਕਹਿੰਦੇ ਨੇ ਕਿ ਭਾਈ ਇਹਨਾਂ ਦੇ ਨਾਲ ਵੀ ਇਨਸਾਫ ਕਰੋ, ਬਰਾਬਰ ਦੇ ਇਹਨਾਂ ਨੂੰ ਹੱਕ ਦਿਓ। ਹਾਂ, ਜੇ ਉਸ ਤੋਂ ਕੋਈ ਫੇਰ ਹੁੰਦਾ ਤੜਿੰਗ, ਫਿਰ ਤੁਹਾਡੇ ਕੋਲ ਹੱਕ ਹੁੰਦਾ। ਸੋ ਇਸ ਵੇਲੇ ਬੇਸ਼ੱਕ ਮਾਰੇ ਮਾਸੂਮ ਲੋਕ ਜਾ ਰਹੇ ਨੇ, ਪਰ ਅਗੇਨ ਵੱਡੀਆਂ ਪਾਵਰਸ ਰੂਸ ਔਰ ਚੀਨ ਉਹ ਅਗੇਨ
ਪਾਸੇ ਤੇ ਖਲੋ ਕੇ ਦੇਖ ਰਹੇ ਨੇ, ਉਹਨਾਂ ਨੇ ਇੱਕ ਹਿੱਸਾ ਕੰਡੈਮ ਕੀਤਾ, ਇੱਕ ਨਹੀਂ ਕੀਤਾ। ਜੀ। ਅਮਰੀਕਾ ਔਰ ਵੈਸਟਰਨ ਕੰਟਰੀਜ਼ ਫੁੱਲੀ ਇਜ਼ਰਾਈਲ ਦੇ ਨਾਲ ਖਲੋਤੀਆਂ ਨੇ, ਔਰ ਦਹਿਸ਼ਤਗਰਦਾਂ ਦਾ ਪਿਓ ਮੋਦੀ ਜਿਹੜਾ ਹੈ ਉਹ ਬਿਲਕੁਲ ਪਾਕ ਪਵਿੱਤਰ ਚਿੱਟਾ ਬਗਲਾ ਹੋ ਕੇ ਜਿਹੜਾ ਉਹ ਕਹਿ ਰਿਹਾ ਜੀ ਦਹਿਸ਼ਤਗਰਦੀ ਜਿਹੜੀ ਹੈ ਉਹ ਕੰਡੈਮਨੇਬਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਤਲੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।